ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਨੀਰੋ ਦੀ ਬੰਸਰੀ ਤੋਂ। ਇੱਕ ਸਮਾਂ ਸੀ ਮੈਂ ਦੱਸ ਰਿਹਾ ਮੇਰਾ ਇਸ ਮੁਹਾਵਰੇ ਨਾਲ ਕਦੋਂ ਵਾਹ ਵਾਸਤਾ ਪਿਆ। ਜਦੋਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਸਨ, ਜਦੋਂ ਪੰਜਾਬ ਦੇ ਵਿੱਚ ਕਿਸਾਨੀ ਦਾ ਬਹੁਤ ਬੁਰਾ ਦੌਰ ਸੀ, ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਸੀ ਤੇ ਉਦੋਂ ਇੱਥੇ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਤਾਂ ਉਦੋਂ ਇਹ ਡਾਇਲੋਗ ਜਿਹੜਾ ਉਹ ਅਕਸਰ ਹੀ ਜਦੋਂ ਸਰਕਾਰ ਕੋਈ ਸਮਾਗਮ ਕਰਦੀ ਸੀ, ਇਹਨਾਂ ਦੁੱਖਾਂ ਤਕਲੀਫਾਂ ਦੇ ਉੱਤੇ ਜਾਂ ਕੁਛ ਵੀ ਇਹਨਾਂ ਨੂੰ ਨਜ਼ਰਅੰਦਾਜ਼ ਕਰਕੇ, ਤਾਂ ਉਦੋਂ ਨੀਰੋ ਵਾਲਾ ਜਿਹੜਾ ਡਾਇਲੋਗ ਹੈ, ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਮਕਬੂਲ ਹੋਇਆ ਸੀ। ਉਸੇ ਤਰ੍ਹਾਂ ਦੀ ਜਿਹੜੀ ਤਰਾਸਦੀ ਕਹਿ ਲਓ, ਉਸੇ ਤਰ੍ਹਾਂ ਦੇ ਹਾਲਾਤ ਕਹਿ ਲਓ, ਇੱਕ ਵਾਰ ਫਿਰ ਤੋਂ ਬਣਦੇ ਜਾ ਰਹੇ ਨੇ। ਪੰਜਾਬ ਦੇ ਇੱਕ ਜਿਹੜਾ ਹਿੱਸਾ ਪੰਜਾਬ ਦਾ ਵੱਡਾ, ਉਹ ਹੜ੍ਹਾਂ ਦੀ ਮਾਰ ਹੇਠ ਹੈ। ਇਸ ਟਾਈਮ ਕਈ ਜ਼ਿਲ੍ਹੇ ਹੜ੍ਹਾਂ ਦੀ ਤਬਾਹੀ ਦੇ ਮੰਜ਼ਰ ਦੇਖ ਰਹੇ ਨੇ, ਖੇਤ ਡੁੱਬ ਰਹੇ ਨੇ, ਲੋਕਾਂ ਨੂੰ ਪਲਾਇਨ ਕਰਨਾ ਪੈ ਰਿਹਾ ਹੈ। ਪਰ ਕਹਿੰਦੇ ਕਿ ਪੰਜਾਬ ਹੜ ਰਿਹਾ ਤੇ ਮਾਣ ਬਾਂਸਰੀ ਵਜਾ ਰਿਹਾ ਜੀ। ਬਿਲਕੁਲ ਜੀ, ਤੁਸੀਂ ਦੁਰਸਤ ਫਰਮਾਇਆ ਪ੍ਰਵੀਨ ਜੀ। ਇਹ ਰੋਮ ਨਾਲ ਜੁੜੀ ਜੀ ਕਹਾਵਤ ਹੈ, ਜਿਹੜੀ ਪ੍ਰਚਲਿਤ ਹੈ ਹਕੀਕਤ ਤੋਂ ਹੀ, ਕਿਉਂਕਿ ਕਹਾਵਤਾਂ ਸੱਚਾਈ ਚੋਂ ਜਨਮਦੀਆਂ ਜਿਹੜੇ ਹੈਨਾ। ਤਾਂ ਉਹ ਕਹਿੰਦੇ ਕਿ ਰੋਮ ਸੜ ਰਿਹਾ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ। ਸੋ ਅੱਜ ਪੰਜਾਬ ਡੁੱਬ ਰਿਹਾ ਤੇ ਸਾਡੇ ਵਾਲਾ ਨੀਰੂ ਮਤਲਬ ਕਿ ਮੁੱਖ ਮੰਤਰੀ ਭਗਵੰਤ ਮਾਨ ਬਾਂਸਰੀਆਂ ਵਜਾ ਰਿਹਾ, ਚੁਟਕਲੇ ਸੁਣਾ ਰਿਹਾ। ਸੋ ਇਸ ਸਥਿਤੀ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਹਵਾਲੇ ਨਾਲ, ਉੱਪਰ ਪਹਾੜਾਂ 'ਚ ਪਏ ਭਾਰੀ ਮੀਂਹ ਦੇ ਹਵਾਲੇ ਡੈਮਾਂ ਵੱਲੋਂ ਬੇਵਕਤੇ ਔਰ ਤਰਤੀਬੇ ਛੱਡੇ ਕੇ ਪਾਣੀ ਦਾ ਨਤੀਜਾ ਭੋਗ ਰਹੇ ਹਾਂ। ਸੋ ਉਸ ਪਹਿਲੂ ਤੇ ਅੱਜ ਤੱਕ ਆਉਂਦਿਆਂ ਅੱਜ ਪ੍ਰਵੀਨ ਜੀ ਸਾਡੇ ਇੱਥੇ ਮੰਗਲਵਾਰ ਦੀ ਸਵੇਰ ਚੜ੍ਹ ਗਈ ਆ ਜੀ। ਔਰ ਅੱਜ ਮੇਰੇ ਮੂਹਰੇ ਜਿੰਨੀਆਂ ਅਖਬਾਰਾਂ ਪਈਆਂ ਸਾਰਿਆਂ ਦੀਆਂ 6-6 ਕਾਲਮ ਤੋਂ ਲੈ ਕੇ 8-8 ਕਾਲਮ ਦੀਆਂ ਲੀਡ ਹੈਡਿੰਗ ਇਹ ਨੇ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਆ, ਹੈਨਾ। ਪੰਜਾਬ 'ਚ ਹੜ੍ਹਾਂ ਕਾਰਨ ਹਾਲਤ ਗੰਭੀਰ, ਪੰਜਾਬ 'ਚ ਮੀਂਹ ਨਾਲ ਤਬਾਹੀ, ਕਈ ਮਕਾਨ ਤੇ ਪੁਲ ਰੁੜੇ, ਪੰਜਾਬ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ। ਮਤਲਬ ਕਿ ਤੁਸੀਂ ਇੱਥੋਂ ਦਾ ਲਾ ਲਓ ਕਿ 8-8 ਕਾਲਮਾਂ ਦੀਆਂ ਲੀਡ ਨੇ, ਹੈਨਾ। ਜਿਹੜੀ ਮਰਜ਼ੀ ਅਖਬਾਰ ਚੱਕ ਕੇ ਦੇਖ ਲਓ, ਹੈ। ਸੋ ਇਸ ਤਰੀਕੇ ਕਰਨ ਨਾਲ ਮਤਲਬ ਕਿ ਸਮਝ ਆਉਂਦਾ ਕਿ ਪੰਜਾਬ 'ਚ ਹਾਲਤ ਜੀ ਜੀ ਬਿਲਕੁਲ, ਪਰ ਸਰਕਾਰ ਕਿਤੇ ਨਹੀਂ ਲੱਭ ਰਹੀ। ਪ੍ਰਵੀਨ ਜੀ ਅੱਜ ਦੀ ਤਰੀਕ ਦੇ ਵਿੱਚ 11 ਤੋਂ 12 ਜ਼ਿਲ੍ਹੇ ਪਾਣੀ ਦੀ ਮਾਰ ਹੇਠ ਨੇ ਜੀ। 6-7 ਜ਼ਿਲ੍ਹੇ ਸਾਡੇ ਅਜਿਹੇ ਨੇ ਜਿਨ੍ਹਾਂ ਦੇ ਪੂਰੇ ਖੇਤ ਡੁੱਬ ਚੁੱਕੇ ਨੇ, ਪਿੰਡਾਂ 'ਚ ਪਾਣੀ ਹੈ, ਲੋਕਾਂ ਨੂੰ ਭਰੇ ਘਰ ਛੱਡਣੇ ਪੈ ਗਏ ਨੇ, ਲੋਕ ਛੱਤਾਂ ਤੇ ਰਹਿਣ ਲਈ ਮਜਬੂਰ ਨੇ ਜਾਂ ਹੋਰ ਰਿਸ਼ਤੇਦਾਰੀਆਂ ਜਾਣ ਲਈ, ਸਮਾਨ ਉਸੇ ਤਰ੍ਹਾਂ ਛੱਡ ਕੇ ਜਾਣ ਲਈ ਮਜਬੂਰ ਨੇ। ਡੰਗਰ ਕਈਆਂ ਨੂੰ ਖੋਲਣੇ ਪੈ ਗਏ ਤੇ ਕਈਆਂ ਦੇ ਕਿੱਲਿਆਂ ਨਾਲ ਬੰਨੇ ਹੀ ਰਹਿ ਗਏ, ਹੈਨਾ। ਰਾਤਾਂ ਨੂੰ ਇਹੋ ਜਿਹਾ ਪਾਣੀ ਛੱਡਿਆ ਕਿ ਉੱਥੇ ਹੀ ਮਰ ਗਏ। ਸੋ ਇਸ ਤਰੀਕੇ ਦਾ ਜਿਹੜਾ ਨੁਕਸਾਨ ਹੈ, ਤੇ ਜਿਹੜਾ ਰਾਜਨੀਤਿਕ ਸਟੇਜਾਂ ਤੋਂ ਖੜ ਕੇ, ਸਰਕਾਰੀ ਸਟੇਜਾਂ ਤੋਂ ਖੜ ਕੇ ਇਹ ਦਮ ਭਰਦਾ ਸੀ ਕਿ ਮੁਰਗੀ ਦਾ ਵੀ ਮੁਆਵਜ਼ਾ, ਬੱਕਰੀ ਦਾ ਵੀ ਮੁਆਵਜ਼ਾ, ਹੈਨਾ। ਜੇ ਤੁਹਾਡੀ ਫਸਲ ਤਬਾਹ ਹੋ ਗਈ, ਜੀਰੀ ਦੁਆਰਾ ਲਾਉਣ ਦਾ ਵੀ ਮੁਆਵਜ਼ਾ। ਓਏ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕੱਦੂ ਕੀ ਹੁੰਦਾ, ਮੈਂ ਤਾਂ ਕੱਦੂ ਦੁਆਰਾ ਕਰਨ ਦੇ ਵੀ ਪੈਸੇ ਦਊਂਗਾ। ਉਹ ਕਿਤੇ ਲੱਭਿਆ ਜੀ। ਸਹੀ ਆਇਆ ਸੀ, ਉਹਦਾ ਵੀ ਚੌਪਰ ਉੜਿਆ ਸੀ, ਜਿਵੇਂ ਕੈਪਟਨ ਅਮਰਿੰਦਰ ਦਾ ਮਜ਼ਾਕ ਉਡਾਉਂਦਾ ਸੀ ਨਾ ਕਿ ਚੌਪਰ ਤੇ ਉੱਪਰੋਂ ਦਿਖਦਾ ਹੁੰਦਾ ਹੜ, ਧਰਤੀ ਤੇ ਆ ਕੇ ਦੇਖੋ। ਆਪ ਆਇਆ ਸੀ, ਇੱਕ ਦਿਨ ਚੌਪਰ ਵੀ ਉਡਾ ਲਿਆ ਤੇ ਇੱਕ ਦਿਨ ਕਿਸ਼ਤੀ ਕੋਲ ਖੜ ਕੇ, ਇੱਕ ਮਸ਼ੀਨ ਕੋਲ ਖੜ ਕੇ ਫੋਟੋ ਵੀ ਖਿਚਾ ਲਈ। ਸਹੀ ਗੱਲ। ਮੰਤਰੀ ਵੀ ਆਉਂਦੇ ਨੇ ਇਹਨਾਂ ਦੇ ਅਫਸਰ ਵੀ ਆਉਂਦੇ ਨੇ। ਅਕਸਰ ਫਿਰ ਅਖਬਾਰਾਂ 'ਚ ਜਿਨ੍ਹਾਂ ਨੂੰ ਇਸ਼ਤਿਹਾਰ ਵੀ ਦਿੰਦੇ ਹੋ, ਫਿਰ ਉਹਨਾਂ ਨੇ ਉਹ ਵੀ ਖਬਰ ਲਾਉਣੀ ਹੁੰਦੀ ਹੈ। ਇਹੀ ਅਖਬਾਰਾਂ ਜਿਹੜੀਆਂ ਅੱਜ 8-8 ਕਾਲਮ ਦੀਆਂ ਖਬਰਾਂ ਲਾ ਰਹੀਆਂ, ਇਹ ਵੀ ਖਬਰ ਲਾਉਂਦੀਆਂ ਨੇ। DC ਸਾਹਿਬ ਨੇ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਮੰਤਰੀ ਸਾਹਿਬ ਨੇ ਸੁਣੀਆਂ ਸਮੱਸਿਆਵਾਂ, ਮੁੱਖ ਮੰਤਰੀ ਸਾਹਿਬ ਨੇ ਦੇਖਿਆ ਮੰਜ਼ਰ ਜੀ। ਸਹੀ। ਇਹਦੇ ਵਿੱਚ ਸਮੱਸਿਆ ਸੁਣਨ ਨਾਲ, ਮੰਜ਼ਰ ਵੇਖਣ ਨਾਲ, ਦੌਰਾ ਕਰਨ ਨਾਲ ਜੇ ਮਸਲਾ ਹੱਲ ਹੁੰਦਾ, ਭਾਈ ਰੋਜ਼ ਆ ਜਾਇਆ ਕਰੋ 3 ਟਾਈਮ। ਹਾਂਜੀ, ਕਰ ਜਾਇਆ ਕਰੋ ਦੌਰਾ। ਸਹੀ ਗੱਲ। ਉਲਟਾ ਤੁਹਾਡੇ ਆਉਣ ਨਾਲ ਮੁਸ਼ਕਲਾਂ ਹੋਰ ਵੱਧਦੀਆਂ। ਜੇ ਤੁਸੀਂ ਇਸ ਤਬਾਹੀ ਨੂੰ ਰੋਕਣ ਦੇ ਲਈ ਹਿਮਾਚਲ, ਜੰਮੂ ਕਸ਼ਮੀਰ, ਪੰਜਾਬ ਸਰਕਾਰ ਤੇ ਕੇਂਦਰ ਨਾਲ ਬੈਠ ਕੇ ਰਣਨੀਤੀ ਕੋਈ ਘੜੀ ਹੁੰਦੀ, ਆ ਜਿਹੜੇ ਡੈਮ ਦਾ ਮੈਂ ਫੱਟਾ ਨਹੀਂ ਚੱਕਣ ਦਊਂ, ਗਿਰਨ ਨਹੀਂ ਦਊਂ, ਉਹਨਾਂ ਡੈਮ ਵਾਲਿਆਂ ਨੂੰ ਬਿਠਾ ਕੇ ਸਮਝਾਇਆ ਬੁਝਾਇਆ, ਪੁੱਛਿਆ ਹੁੰਦਾ ਕਿ ਵੀ ਕਿਹੜੀ ਤਕਨੀਕ ਨਾਲ ਛੱਡਦੇ ਹੋ। ਸਹੀ ਗੱਲ। ਕਿਹੜੀ ਸਾਇੰਸ ਹੈ ਤੁਹਾਡੀ ਇਹ। ਬਿਲਕੁਲ ਸਹੀ। ਆਮ ਬੰਦੇ ਨੂੰ ਵੀ ਸਮਝ ਆਉਂਦਾ ਹੈ ਕਿ ਜੇ ਕੁਦਰਤੀ ਤੌਰ ਤੇ ਮੀਂਹ ਵਰ ਰਿਹਾ ਤੇ ਉਹਦਾ ਪਾਣੀ ਆਪਣੇ ਆਪ ਜੇ ਬਹਾ ਚੋਂ ਜਾਊਗਾ ਤਾਂ ਉਸ ਸਮੇਂ ਸਿਰ ਕਿਤੇ ਨਾ ਕਿਤੇ ਨਿਕਲੂਗਾ। ਤੇ ਜੇ ਤੁਹਾਨੂੰ ਇੰਨਾ ਅੱਜ ਦੀ ਟੈਕਨੋਲੋਜੀ ਦੇ ਇਸ ਯੁੱਗ ਦੇ ਵਿੱਚ ਵੀ ਇਹ ਨਹੀਂ ਪਤਾ ਕਿ ਅਗਲੇ 15 ਦਿਨਾਂ 'ਚ ਕਿੰਨਾ ਮੀਂਹ ਪੈਣਾ ਤੇ ਕਿੰਨਾ ਡੈਮਾਂ 'ਚ ਪਾਣੀ ਆਉਣਾ, ਕੋਈ ਅਸੈਸਮੈਂਟ, ਤੇ ਫਿਰ ਤੁਹਾਡੀ ਸਾਇੰਸ ਹੈ। ਤੇ ਫਿਰ ਤੁਸੀਂ ਜਦੋਂ ਖਤਰੇ ਦਾ ਨਿਸ਼ਾਨ ਆ ਗਿਆ ਜੀ, ਬਸ ਇਹ ਲੀਕ ਦੇ ਫਕੀਰ ਹੈ ਜੀ, ਹੁਣ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਰਹੇ ਜੀ, ਇਸ ਲਈ ਇੰਨਾ ਪਾਣੀ ਛੱਡਣਾ ਪਊਗਾ, ਚੁੱਪ ਕਰਕੇ ਰਾਤ ਨੂੰ ਛੱਡ ਦੋ ਜੀ। ਅਸੀਂ ਚਿੱਠੀ ਕੱਢਤੀ ਸੀ, DC ਨੂੰ ਦੱਸਤਾ ਸੀ ਜੀ, ਚਲੋ ਜੀ। ਸੋ ਇਹ ਸਥਿਤੀ ਜੋ ਪੰਜਾਬ ਲੰਘ ਰਿਹਾ, ਰਣਜੀਤ ਸਾਗਰ ਡੈਮ ਦੇ
7 ਫਲੱਡ ਗੇਟ ਖੋਲੇ। ਜੀ ਜੀ। ਪੌਂਗ ਤੇ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਪਹਿਲਾਂ ਹੀ ਵਧਿਆ, ਉੱਥੋਂ ਪਹਿਲਾਂ ਹੀ ਲਗਾਤਾਰ ਪਾਣੀ ਰਿਲੀਜ਼ ਹੋ ਰਿਹਾ। ਸਰਹੱਦੀ ਖੇਤਰਾਂ ਦੇ ਪਿੰਡਾਂ ਦੇ ਪਿੰਡ ਖਾਲੀ ਕਰਨ ਦੇ ਹੁਕਮ ਹੋ ਗਏ ਨੇ, ਪਰ ਲੋਕਾਂ ਦੇ ਘਰੇ ਖਾਲੀ ਹੋ ਗਏ, ਪਾਣੀ ਇਸ ਤਰ੍ਹਾਂ ਇੰਨਾ ਕੁ ਚੜਾ ਕੇ ਲੈ ਗਿਆ, ਹੈ ਨਾ। ਇੱਕ ਪਾਸੇ ਮਤਲਬ ਕਿ ਮੁਸਲਧਾਰ ਮੀਂਹ ਪੈ ਰਿਹਾ, ਦੂਏ ਪਾਸੇ ਡੈਮਾਂ ਦੇ ਕਾਰਨ ਪਾਣੀ ਛੱਡਿਆ ਜਾ ਰਿਹਾ, ਤੇ ਕਈ ਪਿੰਡਾਂ ਦਾ ਸਿੱਧਾ ਸੰਪਰਕ ਟੁੱਟ ਚੁੱਕਿਆ। ਮਤਲਬ ਕਿ ਗੱਬੇ ਪਹਾੜ ਇੰਨਾ ਪੈ ਗਿਆ, ਇਹਨਾਂ ਕੱਚੇ ਪੁਲ ਇੰਨੇ ਟੁੱਟ ਗਏ, ਇੰਨਾ ਕੁਝ ਧਸ ਗਿਆ ਜਿਹੜੇ ਬੰਨ ਸੀਗੇ, ਤੇ ਨਤੀਜਾ ਪਠਾਨਕੋਟ, ਹੁਸ਼ਿਆਰਪੁਰ, ਫਾਜ਼ਿਲਕਾ, ਅੰਮ੍ਰਿਤਸਰ, 7 ਤੋਂ ਵੱਧ ਜ਼ਿਲ੍ਹੇ ਨੇ ਅਜਿਹੇ, ਜਲੰਧਰ ਹੈ, ਅੰਮ੍ਰਿਤਸਰ ਹੈ, ਪਠਾਨਕੋਟ ਹੈ, ਫਿਰੋਜ਼ਪੁਰ ਹੈ, ਫਾਜ਼ਿਲਕਾ, ਹੁਸ਼ਿਆਰਪੁਰ ਹੈ, ਇਹਨਾਂ ਦੇ ਸਕੂਲ ਤੱਕ ਬੰਦ ਕਰਨੇ ਪੈ ਗਏ। ਸਹੀ ਹੈ ਨਾ। ਤੇ ਇੱਧਰ ਮਤਲਬ ਕਿ ਹਿਮਾਚਲ ਦੀ ਹਾਲਤ ਵੀ ਸਾਡੇ ਨਾਲੋਂ ਵੀ ਬੱਤਰ ਹੁੰਦੀ ਜਾ ਰਹੀ ਹੈ। ਉੱਥੇ ਵੀ ਸਥਿਤੀ ਇਹੀ ਹੈ, ਉੱਥੇ ਵੀ 8-9 ਜ਼ਿਲ੍ਹਿਆਂ ਦੇ ਸਕੂਲ ਬੰਦ ਨੇ, ਹੈ ਨਾ। ਤੇ ਇੱਧਰ ਲਹਿੰਦੇ ਪੰਜਾਬ ਦੇ ਵਿੱਚ ਵੀ ਕਾਫੀ, ਕਿਉਂਕਿ ਇਹੀ ਪਾਣੀ ਹੁਣ ਉੱਧਰ ਜਿਹੜੇ ਕਹਿੰਦੇ ਸੀ ਇੱਕ ਬੂੰਦ ਨਹੀਂ ਜਾਣ ਦਿਆਂਗੇ, ਉੱਧਰ ਵੀ ਖੁੱਲਾ ਪਾਣੀ ਜਾ ਰਿਹਾ, ਤੇ ਉੱਥੇ ਵੀ ਪੂਰੀ ਇਸ ਪਾਣੀ ਦੀ ਮਾਰ ਹੈ। ਹੁਣ ਰੋਕ ਕੇ ਦੇ ਦਿਓ ਜਿਹਨਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਮਹਾਰਾਸ਼ਟਰ ਤੱਕ ਪਹੁੰਚਾ ਦਿਆਂਗੇ ਪਾਣੀ, ਹੈ ਨਾ, ਤੇ ਅਰਬ ਸਾਗਰ 'ਚ ਦੇ ਦਿਆਂਗੇ, ਹੁਣ ਦੇਣ ਦੇ, ਹੁਣ ਕਿੱਥੇ ਨੂੰ ਗਿਆ ਉਹ ਰਸਤਾ। ਸੋ ਇਸ ਤਰੀਕੇ ਨਾਲ ਮਤਲਬ ਕਿ ਸਥਿਤੀਆਂ, ਹੁਣ ਸਰਕਾਰ ਨੇ ਵੈਸੇ ਜਲੰਧਰ 'ਚ ਕਹਿੰਦੇ ਜੀ ਅਸੀਂ ਕੰਟਰੋਲ ਰੂਮ ਸਥਾਪਿਤ ਕੀਤੇ। ਠੀਕ ਹੈ। ਮੇਰਾ ਮੰਨਣਾ ਇਹ ਹੈ ਪ੍ਰਵੀਨ ਜੀ ਕਿ ਇਸ ਸਾਰੇ ਨੁਕਤੇ ਦੇ ਵਿੱਚ ਇੱਕ ਤਾਂ ਮੈਨੂੰ ਇਸ ਪਹਿਲੂ ਤੇ ਸਮਝ ਆਉਂਦੀ ਹੈ ਕਿ ਸਰਕਾਰਾਂ ਸਮਾਂ ਰਹਿੰਦੀਆਂ ਇਸ ਲਈ ਵਿਉਂਤ ਨਹੀਂ ਕੱਢਦੀਆਂ ਕਿ ਜੇ ਹੜ੍ਹ ਆਇਓ ਨਾ, ਮੁਸ਼ਕਲ ਆਈਓ ਨਾ, ਤੇ ਸਾਨੂੰ ਫਿਰ ਇਹ ਕਹਿਣ ਦਾ ਮੌਕਾ ਕਦੋਂ ਮਿਲੂਗਾ ਕਿ ਅਸੀਂ ਰਾਹਤ ਦਵਾਈ ਤੁਹਾਨੂੰ। ਸਹੀ ਗੱਲ। ਜੇ ਪਹਿਲਾਂ ਹੀ ਬੰਦ ਕਰ ਲੈਂਦੇ ਚਰਵਾਹੇ ਸਾਫ਼, ਚੋਏ ਸਾਫ਼, ਜਾਂ ਅਸੀਂ ਜਿਹੜੇ ਸੜਕਾਂ ਦੇ ਆਲੇ ਦੁਆਲੇ ਵਿਕਾਸ ਕਹਿੰਦੇ ਆ ਕਿ ਬਾਜ਼ਾਰ ਕੱਟ ਹੋ ਗਏ ਹਰ ਸ਼ਹਿਰਾਂ ਦੇ ਵਿੱਚ, ਮਤਲਬ ਤੁਸੀਂ ਮਾੜਾ ਜਿਹਾ ਮੀਂਹ ਪਿਆ, ਅਨੰਦਪੁਰ ਸਾਹਿਬ ਦਾ ਪੁਰਾਤਨ ਖੇਤਰ ਚੋਈ ਬਾਜ਼ਾਰ ਉਹ ਵੀ ਭਰਿਆ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਜਿਹੜਾ ਬੱਸ ਅੱਡੇ ਨੂੰ ਮੁੱਖ ਹਾਈਵੇ ਨੂੰ ਮਿਲਦੀ ਸੜਕ ਹੈ ਉਹ ਵੀ ਪਾਣੀ ਨਾਲ ਭਰੀ ਹੈ, ਤੇ ਫਿਰ ਕਾਹਦਾ ਵਿਕਾਸ ਹੈ। ਸੋ ਇਸ ਲਈ ਮਤਲਬ ਕਿ ਇਹ ਕਿਤੇ ਨਾ ਕਿਤੇ ਦਿਖਾਉਣ ਦੇ ਲਈ ਹੁੰਦਾ ਕਿ ਜੇ ਪਾਣੀ ਸਾਫ਼ ਤਰੀਕੇ ਨਾਲ ਲੰਘੇ ਗਿਆ ਤੇ ਆਲੇ ਦੁਆਲੇ ਤੁਸੀਂ ਬਾਜ਼ਾਰ ਕੱਢਤੇ ਤਾਂ ਉਹ ਸਾਰਾ, ਹੁਣ ਜਿਹੜੇ ਖਤਾਨ ਹੁੰਦੇ ਸੀ ਉਹ ਤਾਂ ਸਾਰੇ ਪੂਰ ਲਏ, ਪਾਣੀ ਨੂੰ ਸੜਕਾਂ ਤੋਂ ਜਾਣ ਨੂੰ ਰਾਹ ਹੀ ਨਹੀਂ ਛੱਡਿਆ ਤੁਸੀਂ। ਇੱਕ ਤਾਂ ਉਹ ਜਿਹੜਾ ਮੀਂਹ ਵਾਲਾ, ਇੱਕ ਉਹ ਹੈ ਜਿਹੜਾ ਡੈਮਾਂ ਤੋਂ ਬਿਨਾਂ ਵਿਊ ਤੋਂ ਛੱਡਿਆ ਜਾ ਰਿਹਾ, ਤੇ 43,000 ਕਿਊਸੈਕ ਛੱਡਤਾ ਜੀ, 40,000 ਕਿਊਸੈਕ ਛੱਡਤਾ ਜੀ, ਫਿਰ ਉਹ ਇੱਕਦਮ ਆਉਂਦਾ ਤੇ ਉਸੇ ਤਰੀਕੇ ਨਾਲ ਮਾਰ ਕਰਦਾ ਜੀ। ਤੇ ਇਸ ਸਾਰੇ ਦੇ ਵਿੱਚ ਸਰਕਾਰਾਂ ਨੂੰ ਇਹ ਲੱਗਦਾ ਕਿ ਜੇ ਸਾਰਾ ਪ੍ਰਬੰਧ ਪਹਿਲਾਂ ਕਰ ਲਿਆ ਜਾਵੇ ਤੇ ਲੋਕ ਇਸ ਮੁਸ਼ਕਲ 'ਚ ਫਸਣੇ ਨਾ, ਫਿਰ ਲੋਕਾਂ ਨੂੰ ਅਸੀਂ ਕਿਵੇਂ ਯਾਦ ਆਵਾਂਗੇ। ਤੇ ਅਫਸਰਸ਼ਾਹੀ ਕੋਈ ਸ਼ੱਕ ਨਹੀਂ, ਉਹ ਹੋ ਸਕਦਾ ਇਹਨਾਂ ਨੂੰ ਵੀ ਸਮਝਾਤਾ ਹੋਵੇ, ਪਹਿਲੇ ਵੀ ਸਮਝਦੇ ਰਹਿਣੇ ਹੋਣ ਕਿ ਆਪਸ 'ਚ ਤਾਂ ਕਮਾਈ ਹੁੰਦੀ ਹੈ ਜੀ, ਬਾਬੂਆਂ ਨੇ ਜੇਬਾਂ ਵੀ ਭਰਨੀਆਂ ਤੇ ਸਿਆਸਤਦਾਨਾਂ ਦਾ ਮੂੰਹ ਕਾਲਾ ਵੀ ਕਰਦੇ ਹੋਣਗੇ। ਸੋ ਇਹ ਵੀ ਹੈਗਾ। ਤੀਸਰਾ, ਕੇਂਦਰ ਸਰਕਾਰ ਹਰ ਚੀਜ਼ ਦਾ ਕੇਂਦਰੀਕਰਨ ਨੂੰ ਕਰਨ ਫਿਰਦੀ ਹੈ, ਡੈਮ ਵੀ ਉਹਨਾਂ ਦੇ ਕਹੇ ਤੇ ਪਾਣੀ ਛੱਡਦੇ ਨੇ, ਕਿਤੇ ਇਹ ਤਾਂ ਨਹੀਂ ਗਾ ਕਿ ਡਬਲ ਇੰਜਨ ਵਾਲੀ ਸਰਕਾਰ ਨਹੀਂ ਹਿਮਾਚਲ ਤੋਂ ਲੈ ਕੇ ਪੰਜਾਬ 'ਚ, ਇਸ ਲਈ ਕੋਈ ਖਾਸ ਹੋਵੇ ਕਿ ਭੋਗਣ ਦਿਓ ਇਹਨਾਂ ਨੂੰ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਇਹਨਾਂ ਦੇ ਜਿਹੜੇ ਕੈਂਪ ਲਾਉਂਦੇ ਫਿਰਦੇ ਨੂੰ ਕਹਿਣ ਜੀ ਮੋਦੀ ਜੀ ਰਾਹਤ ਦੇਣ ਆਉਣਗੇ, ਅਗਲੀ ਵਾਰ ਮੋਦੀ ਜੀ ਹੜ੍ਹ ਰੋਕ ਦਿਆ ਕਰਨਗੇ। ਸੋ ਇਹ ਤਰੀਕਾਕਾਰ ਤਾਂ ਨਹੀਂ, ਇਹਦੇ ਉੱਤੇ ਵੀ ਨਜ਼ਰ ਰੱਖਣ ਦੀ ਲੋੜ ਹੈ। ਸੋ ਕੁੱਲ ਮਿਲਾ ਕੇ ਇਹ ਨਲਾਇਕੀ ਦਾ ਵੱਧ ਨਤੀਜਾ ਹੈ ਹੜ੍ਹ, ਇਹ ਸਿਆਸੀ ਵੱਧ ਮਾਰ ਹੈ, ਤੇ ਕਿਤੇ ਨਾ ਕਿਤੇ ਕੁਦਰਤ ਦੀ ਓਨੀ ਨਲਾਇਕੀ ਨਹੀਂ ਹੈਗੀ ਕਿ ਅਸੀਂ ਕਹੀਏ ਕੁਦਰਤ ਨੂੰ ਜ਼ਿੰਮੇਵਾਰ ਠਹਿਰਾ ਕੇ ਤੁਸੀਂ ਬਚ ਜਾਓਗੇ। ਇਹ ਸਿਆਸੀ ਧਿਰਾਂ ਦੀ, ਸਿਸਟਮ ਦੀ ਨਲਾਇਕੀ ਦਾ ਨਤੀਜਾ ਕਿ ਅੱਜ ਪੰਜਾਬ ਹੜ੍ਹ ਰਿਹਾ। ਜਦੋਂ ਤੁਸੀਂ ਦੱਸੀ ਸਾਡਾ ਜਿਹੜਾ ਮਾਣ ਉਹ ਬੰਸੀਆਂ ਵਜਾ, ਬਿਲਕੁਲ ਜੀ, ਜਦੋਂ ਤੁਸੀਂ ਦੱਸ ਹੀ ਰਹੇ ਸੀਗੇ ਵੀ ਆਹ ਫਲਾਣੇ ਥਾਂ ਦੇ ਉੱਤੇ ਆਹ ਹਾਲਾਤ ਨੇ, ਇੰਨਾ ਪਾਣੀ ਛੱਡਤਾ, ਇੰਨੇ ਡੈਮ ਦੇ ਵਿੱਚੋਂ ਆਹ ਛੱਡਿਆ ਗਿਆ, ਕੰਟਰੋਲ ਰੂਮ ਸਥਾਪਿਤ ਕਰਤਾ। ਕੰਟਰੋਲ ਰੂਮ ਸਥਾਪਿਤ ਕਰਕੇ ਕੀ ਕਰੋਗੇ ਤੁਸੀਂ? ਉਹ ਕੋਈ ਹੜ੍ਹ ਦਾ ਪਾਣੀ ਹੈ ਗਲਾਸ ਆ ਵੀ ਉੱਥੇ ਪਾ ਕੇ ਤੇ ਕੰਟਰੋਲ ਰੂਮ 'ਚ ਰੱਖ ਦਿਓਗੇ? ਜਿਹੜੀ ਦੂਜੀ ਗੱਲ ਆ ਤੁਸੀਂ ਕਹੀ ਆ ਮੋਦੀ ਸਾਹਿਬ ਵਾਲੀ, ਇਹ ਤਾਂ ਬਿਲਕੁਲ ਸਾਨੂੰ ਇਹ ਕੰਧ ਤੇ ਲਿਖਿਆ ਸੱਚ ਹੁਣ ਪੜ੍ਹ ਹੀ ਲੈਣਾ ਚਾਹੀਦਾ ਵੀ ਜਿਹੜੇ RDF ਦਾ ਪੈਸਾ ਰੋਕ ਕੇ, ਹੋਰ ਪੈਸਾ ਰੋਕ ਕੇ ਤੇ ਅੱਜ ਕੇਂਦਰੀ ਸਕੀਮਾਂ ਦਾ ਪ੍ਰਚਾਰ ਕਰ ਰਹੇ ਨੇ, ਕੱਲ੍ਹ ਨੂੰ ਹੜ੍ਹਾਂ ਦਾ ਕਿਉਂ ਨਾ ਕਰਨਗੇ। ਤੇ ਜਿਹੜੇ ਪ੍ਰਸ਼ਾਸਨ ਦੀ ਤੁਸੀਂ ਗੱਲ ਕੀਤੀ ਹੈ, ਇਹ ਵੀ ਸ਼ਰਮਾ ਜੀ ਦੇਖੋ ਕਈ ਵਾਰੀ ਇਹ ਲੱਗਦਾ ਵੀ ਇਹ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਆਪਸੀ ਤਾਲਮੇਲ ਦੀ ਘਾਟ ਦੇ ਵਿੱਚੋਂ ਨਿਕਲੇ ਹੜ੍ਹ ਨੇ। ਇਹ ਮੀਂਹ ਦੇ ਪਾਣੀ ਦੇ ਹੜ੍ਹ ਨਹੀਂ ਗੇ ਅਸਲ ਦੇ ਵਿੱਚ, ਨਾ ਇਹਨਾਂ 'ਚ ਇੰਨੀ ਬੈਕਬੋਨ ਆ, ਨਾ ਇਹਨਾਂ 'ਚ ਇੰਨਾ ਕਹਿ ਲਈਏ ਵੀ ਇਹਨਾਂ ਦੇ ਦਮ ਇਹਨਾਂ ਵਿੱਚ ਕਿ ਕੇਂਦਰ ਸਰਕਾਰ ਮੂਹਰੇ ਖੜ ਕੇ ਕਹਿਣ ਵੀ ਡੈਮਾਂ ਨੂੰ ਇੰਨੇ ਖਾਲੀ ਰੱਖੋ, ਅਸੈਸਮੈਂਟ ਕਰੋ ਤੇ ਉਸ ਤੋਂ ਬਾਅਦ ਭਰ ਕੇ ਜੇ ਮਾੜਾ ਮੋਟਾ ਪਾਣੀ ਦਾ ਰਸਾ ਉਹ ਕੱਢ ਦਿਓ ਬਾਅਦ ਦੇ ਵਿੱਚ। ਇਹਨਾਂ ਵੀ ਇਹਨਾਂ ਦੇ ਵਿੱਚ ਦਮ ਹੈ ਨੀ ਗਾ। ਜਿਹੜਾ ਚੌਥਾ ਕੁਦਰਤੀ ਤੌਰ ਤੇ ਜਿਹੜਾ ਅਸਲ ਦੇ ਵਿੱਚ ਤਰਕ ਆ ਉਹ ਇਹ ਹੈ ਸ਼ਰਮਾ ਜੀ ਕਿ ਅਸਲ ਦੇ ਵਿੱਚ ਅਸੀਂ ਉਸ ਧਰਤੀ ਤੇ ਵਸੇ ਲੋਕ ਹਾਂ ਜਿਹੜੀ ਪਹਾੜਾਂ ਦੀ ਜੜ ਦੇ ਵਿੱਚ ਆ,
ਜਦੋਂ ਉੱਥੇ ਮੀਂਹ ਪਊਗਾ ਸਾਨੂੰ ਪਤਾ ਇੱਥੋਂ ਲੰਘਣਾ। ਜੇ ਇਹਨਾਂ ਨੇ ਇਹ ਸਿਸਟਮ ਨਾ ਕੱਢਿਆ ਹੁੰਦਾ ਡੈਮ ਵਾਲਾ, ਨਾ ਇਹ ਅਖਤਿਆਰ ਕੀਤਾ ਹੁੰਦਾ, ਤੇ ਅੱਜ ਨੂੰ ਦਰਿਆਵਾਂ ਦੇ ਕੁਦਰਤੀ ਰਾਹ ਬਰਕਰਾਰ ਹੁੰਦੇ। ਮੀਂਹ ਪੈਂਦਾ ਉਹਨਾਂ ਨੇ ਹੌਲੀ ਹੌਲੀ ਲੰਘ ਜਾਣਾ ਸੀਗਾ, ਪੰਜਾਬ ਦੇ ਪਾਣੀ ਦੇ ਵਿੱਚੋਂ ਲੰਘਣਾ ਤਾਂ ਮੈਦਾਨੀ ਇਲਾਕਿਆਂ ਚੋਂ ਹੀ ਆ ਨਾ ਦਰਿਆ ਨੇ, ਤੇ ਉਹ ਲੰਘ ਜਾਣਾ ਸੀਗਾ। ਪਰ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤ ਕਹਿ ਲਓ, ਲਾਪਰਵਾਹੀ ਕਹਿ ਲਓ, ਨਾਲੀਅਤ, ਤੇ ਉਹਦੇ ਜਿਹੜੇ ਭੁਗਤ ਭੋਗੀ ਨੇ ਅੱਜ ਪੰਜਾਬ ਦੇ ਵਸਿੰਦੇ ਨੇ, ਪੰਜਾਬ ਦੇ ਲੋਕ ਨੇ। ਜਿਵੇਂ ਤੁਸੀਂ ਦੱਸਿਆ ਸੀਗਾ ਵੀ ਕਈਆਂ ਦੇ ਤਾਂ ਪਸ਼ੂ ਖੋਲਣ ਦਾ ਵੀ ਨਹੀਂ ਮੌਕਾ ਮਿਲਿਆ ਜੀ ਉਹਨਾਂ ਨੂੰ।